व्यूअर्स वेलकम बैक इन प्रोग्राम जी डॉक्टर साहब अगले इशू तो पहले ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਸਾਡੇ ਵੀਰ ਭੈਣਾਂ ਦੇ ਮੈਸੇਜ ਨੇ ਜਿਹੜੇ ਉਹਨਾਂ ਨੇ ਬੜੇ ਮਾਣ ਤੇ ਪਿਆਰ ਨਾਲ ਲਿਖੇ ਨੇ ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਂਝੇ ਵੀ ਕਰਦੇ ਹਾਂ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਉਹਨਾਂ ਦਾ ਕਾਫੀ ਸਾਰਾ ਲੰਬਾ ਸਾਰਾ ਮੈਸੇਜ ਹੈ ਇਹ ਕਹਿੰਦੇ ਨੇ ਕਿ ਮੈਂ ਯਹੂਦੀਆਂ ਨਾਲ ਹੋਈ ਨਸਲਕੁਸ਼ੀ ਨੂੰ ਸਮਝਣ ਦਾ ਯਤਨ ਕੀਤਾ ਹੈ ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਦੁਨੀਆ ਦੀ ਹਰ ਘੱਟ ਗਿਣਤੀ ਬਹੁ ਗਿਣਤੀ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਆਈ ਹੈ ਅਤੇ ਹੁੰਦੀ ਰਹੇਗੀ ਕਿਉਂਕਿ ਬਹੁ ਗਿਣਤੀ ਕੋਲ ਰਾਜਸੀ ਤਾਕਤ ਹੁੰਦੀ ਹੈ ਬਹੁ ਗਿਣਤੀ ਦੇ ਰਾਜ ਅੰਦਰ ਘੱਟ ਗਿਣਤੀ ਦੇ ਸਾਰੇ ਹੱਕ ਹਕੂਕ ਸਾਮ ਦਾਮ ਦੰਡ ਨਾਲ ਖਤਮ ਕਰ ਦਿੱਤੇ ਜਾਂਦੇ ਹਨ ਜਦੋਂ ਜਰਮਨ ਵਿੱਚ ਨਾਜ਼ੀ ਹਿਟਲਰ ਡੈਮੋਕ੍ਰੇਟਿਵ ਡਿਕਟੇਟਰ ਸੀ ਉਦੋਂ ਜਰਮਨ ਵਿੱਚ ਯਹੂਦੀ ਬਹੁਤ ਤਾਕਤਵਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਨ ਲੇਕਿਨ ਜਰਮਨ ਤੋਂ ਬਾਅਦ ਯਹੂਦੀਆਂ ਤੇ ਜ਼ੁਲਮ ਹੋ ਰਿਹਾ ਸੀ ਜੇਕਰ ਯਹੂਦੀਆਂ ਦੇ ਨੋਬਲ ਇਨਾਮ ਵਿਜੇਤਾ ਦੂਰ ਅੰਦੇਸ਼ਾਂ ਸਾਇੰਸਦਾਨਾਂ ਦੀ ਗਿਣਤੀ ਕਰੋ ਦੁਨੀਆ ਦੀ ਕੋਈ ਕੌਮ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੀ ਵਿਦਿਆ ਲਿਆਕਤ ਖੇਡਾਂ ਡਾਕਟਰੀ ਵਿੱਚ ਉਹ ਹਿਟਲਰ ਦੇ ਰਾਜ ਵਿੱਚ ਵੀ ਅੱਗੇ ਸਨ ਲੇਕਿਨ ਜਦੋਂ ਤਹੱਸਬ ਦੀ ਲਹਿਰ ਚੱਲੀ ਨਾਜ਼ੀਆਂ ਨੇ ਸਾਰੇ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਭੁੰਨ ਦਿੱਤਾ ਜਦੋਂ ਪੋਲੈਂਡ ਰੂਸ ਫਰਾਂਸ ਮਿਸਰ ਦੇ ਯਹੂਦੀ ਜਰਮਨ ਦੇ ਯਹੂਦੀਆਂ ਨੂੰ ਕਹਿੰਦੇ ਸਾਡੇ ਤੇ ਜ਼ੁਲਮ ਹੋ ਰਹੇ ਹਨ ਜਰਮਨ ਦੇ ਯਹੂਦੀ ਕਹਿ ਦਿੰਦੇ ਸਨ ਤੁਸੀਂ ਸਾਡੇ ਤੋਂ ਅਲੱਗ ਹੋ ਅਸੀਂ ਇੱਥੇ ਬਹੁਤ ਸੌਖੇ ਹਾਂ ਲੇਕਿਨ ਜਦੋਂ ਨਾਜ਼ੀ ਹਿਟਲਰ ਨੇ ਜਰਮਨ ਵਿੱਚ ਯਹੂਦੀਆਂ ਦੀ ਨਸਲਕੁਸ਼ੀ ਕੀਤੀ ਉਸ ਨੇ ਯਹੂਦੀਆਂ ਦੇ ਹੋਰ ਦੇਸ਼ਾਂ ਵਿੱਚ ਹੁੰਦੇ ਜ਼ੁਲਮ ਦੇ ਰਿਕਾਰਡ ਤੋੜ ਦਿੱਤੇ ਨਸਲਕੁਸ਼ੀ ਕਰਨ ਵੇਲੇ ਬਹੁ ਗਿਣਤੀ ਨਾਜ਼ੀਆਂ ਨੇ ਘੱਟ ਗਿਣਤੀ ਯਹੂਦੀਆਂ ਦੀ ਲਿਆਕਤ ਦੂਰ ਅੰਦੇਸ਼ੀ ਯੋਗਤਾ ਦਾ ਕੋਡੀ ਮੁੱਲ ਨਹੀਂ ਪਾਇਆ ਜਦੋਂ ਯਹੂਦੀਆਂ ਦਾ ਇੰਨਾ ਕਤਲੇਆਮ ਹੋ ਗਿਆ ਇਸ ਨੇ ਯਹੂਦੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਅਸੀਂ ਇੰਨੇ ਸਿਆਣੇ ਸੀ ਹਰ ਖੇਤਰ ਵਿੱਚ ਅਸੀਂ ਬਹੁ ਗਿਣਤੀ ਨਾਜ਼ੀਆਂ ਨਾਲੋਂ ਅੱਗੇ ਸੀ ਫਿਰ ਸਾਡਾ ਕਤਲੇਆਮ ਕਿਵੇਂ ਹੋ ਗਿਆ ਜੀ ਡਾਕਟਰ ਦੇਖੋ ਇਸ ਬਹੁਤ ਖੂਬਸੂਰਤੀ ਨਾਲ ਵੀਰ ਐਸ ਸੁਰਿੰਦਰ ਜੀ ਨੇ ਸਾਰਾ ਕੇਸ ਸਾਨੂੰ ਸਮਝਾਇਆ ਬਿਲਕੁਲ ਸਾਡਾ ਵੀ ਇਹੀ ਹਾਲ ਹੈ ਪਰ ਇਸ ਦੀ ਕੰਕਲੂਜਨ ਚ ਮੈਂ ਕਹਾਂ ਕਿ ਵੀ ਉਸ ਸਾਰੇ ਚੋਂ ਫਿਰ ਯਹੂਦੀਆਂ ਦਾ ਜਿਹੜਾ ਆਪਣਾ ਦੇਸ਼ ਬਣਾਉਣ ਦਾ ਇਰਾਦਾ ਜਿਹੜਾ 19th ਸੈਂਚੁਰੀ ਐਂਡ ਚ ਹੀ ਪ੍ਰੋਟੋਕਾਲ ਦੇ ਥੱਲੇ ਸ਼ੁਰੂ ਹੋਇਆ ਸੀ ਜੀ ਉਹ ਮਜ਼ਬੂਤ ਹੋਇਆ ਕਿ ਭਾਈ ਕੱਲੀ ਆਰਥਿਕ ਤੌਰ ਤੇ ਜਾਂ ਚੰਗੇ ਸਾਇੰਸਦਾਨ ਵਿਦਿਅਕ ਖਿਡਾਰੀ ਹੋਣਾ ਹੀ ਤੁਹਾਨੂੰ ਜਾਂ ਫਿਲਮੀ ਦੁਨੀਆ 'ਚ ਹੋਣਾ ਹੀ ਤੁਹਾਨੂੰ ਸੁਰੱਖਿਅਤ ਨਹੀਂ ਕਰਦਾ ਆਪਣਾ ਦੇਸ਼ ਹੋਣਾ ਚਾਹੀਦਾ ਹੈ ਔਰ ਇਹਦੇ ਚੋਂ ਹੀ ਫਿਰ ਅਸੀਂ ਦੇਖਦੇ ਹਾਂ ਕਿ 1948 ਚ ਇਜ਼ਰਾਈਲ ਹੋਣ ਦੇ ਵਿੱਚ ਆਇਆ ਭਾਵੇਂ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਅਸੀਂ ਉਸ ਨੂੰ ਕੰਡੈਮ ਕਰਦੇ ਹਾਂ ਪਰ ਜਿਵੇਂ ਇਹਨਾਂ ਨੇ ਵੀ ਇੱਕ ਕਨਸੈਪਟ ਦੀ ਗੱਲ ਕੀਤੀ ਹੈ ਕਿ ਪਰਸੀਕਿਊਸ਼ਨ ਜਦੋਂ ਹੁੰਦੀ ਹੈ ਇੱਕ ਜਿਹਦੀ ਹੋ ਰਹੀ ਹੁੰਦੀ ਹੈ ਤੇ ਦੂਸਰਾ ਜਿਹੜਾ ਉਹਦੇ ਬੱਚਿਆਂ ਉਹਨਾਂ ਨੂੰ ਲੱਗਦਾ ਮੈਨੂੰ ਕੀ ਪਰ ਅਲਟੀਮੇਟਲੀ ਜਦੋਂ ਫਿਰ ਸਾਰੇ ਹੀ ਕਲੈਕਟਿਵ ਉਸ ਸਾਰੇ 'ਚ ਫਸਦੇ ਨੇ फिर तुहाडी सोच बनती है कि भाई दा असी बचा करते हैं तो वीर जी बहुत बहुत शुक्रिया जी डॉक्टर साहब सारे को काफी सारे और मैसेज ने आई थिंक टाइम समय सीमा घट होने करके जो अज दा इशू है उस ते आपां चलदे हां क्योंकि अज दा इशू भी भावें लास्ट ब्रीफ है लेकिन इन्हां ने यहूदियां दी नस्लकुशी दा जिक्र कीता है और जो सिखां दी नस्लकुशी 34 सालां च एक तो बाद एक उन्हां दे फौजी ਜਿਹੜੇ ਜ਼ੁਲਮ ਕਰਨ ਦੇ ਤਰੀਕੇ ਜਿਹਨੂੰ ਆਪਰੇਸ਼ਨ ਦਾ ਨਾਮ ਦਿੰਦੇ ਨੇ ਉਹਨਾਂ ਥੱਲੇ ਹੋ ਰਹੇ ਤੇ ਇਹ 34 ਸਾਲਾਂ ਬਾਅਦ ਹੀ ਸਾਨੂੰ ਜਿਹੜਾ ਉਹ ਭੁੱਲਣ ਦੇ ਲਈ ਸਾਡੇ ਆਪਣੇ ਵੀ ਸਲਾਹ ਦੇਣ ਲੱਗੇ ਹੋਏ ਨੇ ਜਿਹੜੇ ਇਹਨਾਂ ਦੇ ਪ੍ਰੋਪੇਗੈਂਡਾ ਦਾ ਸ਼ਿਕਾਰ ਨੇ ਜਿਹੜੀ ਖਬਰ ਪਿਛਲੇ ਦਿਨਾਂ 'ਚ ਸੀ ਕਿ ਕਿਵੇਂ ਇੱਕ 94 ਸਾਲਾਂ ਦਾ ਨਾਜ਼ੀ ਜਿਹੜਾ ਉਦੋਂ 21 ਸਾਲ ਤੋਂ ਵੀ ਘੱਟ ਉਮਰ ਦਾ ਸੀ ਜਦੋਂ ਕਿ ਉਹ ਪੋਲੈਂਡ ਦੇ ਵਿੱਚ ਸਟਾਥ ਕੈਂਪ ਸੀ ਪੋਲੈਂਡ ਦੇ ਵਿੱਚ ਉਹਦੇ ਬਾਹਰ ਇੱਕ ਗਾਰਡ ਸੀ ਤੇ ਹੁਣ ਉਹ 94 ਸਾਲ ਦੀ ਉਮਰ 'ਚ ਉਹਨੂੰ ਜਰਮਨ ਦੇ ਵਿੱਚ ਉਸ ਦੇ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿ ਉਹ ਜਦੋਂ ਉੱਥੇ ਗਾਰਡ ਸੀ ਕਿਵੇਂ ਯਹੂਦੀਆਂ ਦੀ ਜਿਹੜੀ ਹੈ ਉਹ ਨਸਲਕੁਸ਼ੀ ਉੱਥੇ ਹੋਈ ਸੋ 94 ਸਾਲ ਤੇ 21 ਸਾਲ 'ਚ ਤੁਸੀਂ ਦੇਖ ਲਓ ਕਿ 70 ਸਾਲ ਪਲੱਸ ਤੋਂ ਬਾਅਦ ਵੀ ਔਰ ਦਰਸ਼ਕ ਦੇਖ ਸਕਣਗੇ ਸਕਰੀਨ ਦੇ ਉੱਤੇ ਉਹਦੀ ਪਿਕਚਰ ਵੀ ਬੁੱਢੇ ਦੀ ਉਹਨੂੰ ਵੀਲ ਚੇਅਰ ਦੇ ਉੱਤੇ ਲਿਆਂਦਾ ਜਾਂਦਾ ਔਰ ਇਹ ਮੇਨ ਖਬਰ ਹੈ ਹੋਲੋਕਾਸਟ ਟ੍ਰਾਇਲ जर्मन ट्राइज फॉर्मर SS गार्ड एट स्टथत कैंप हालां उन्हें डिनाई किया जी मैं तो कैंप ते सी और उदों दी उम्र भी 21 साल तो घट सी जदों भर्ती सी इसलिए उन्होंने जुवेनाइल कोर्ट वालों ट्राई किया जा रहा जिहड़ा बच्चों का कोर्ट है जी लेकिन 94 साल दे बंदे नूं 70 साल बाद भी देखो यहूदी भुल्ले नहीं ने इजराइल दी जां अदरवाइज गल करते हैं
ਇਹ ਉਹਨਾਂ ਨੇ ਯਕੀਨੀ ਬਣਾਇਆ ਵੀ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ, ਉਹ ਭਾਵੇਂ ਉਹਨਾਂ ਦਾ ਆਈਕਮੈਨ ਸੀ ਉਸ ਗਰੁੱਪ ਦਾ ਚੀਫ, ਜਿਹਨੂੰ ਅਰਜਨਟੀਨਾ ਚੋਂ ਬੋਰੀ ਚ ਪਾ ਕੇ ਮਸਾਦ ਵਾਲੇ ਇਜ਼ਰਾਈਲ ਲੈ ਗਏ ਸੀ, ਉਹ ਟ੍ਰਾਇਲ ਕਰਕੇ ਫਾਇਲ ਆਇਆ ਸੀ। ਔਰ ਇਹ ਵੀ ਜਿਹੜਾ ਇਸ ਬੰਦੇ ਨੂੰ ਉਹਨਾਂ ਨੇ ਭਾਵੇਂ ਕਿਹਾ ਕਿ ਜੀ ਉਹਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ, ਭਾਵੇਂ ਉਹਨੂੰ ਨਾ ਵੀ ਪ੍ਰਿਜ਼ਨ ਚ ਉਮਰ ਕਰਕੇ ਨਾ ਵੀ ਜਾਣਾ ਪਏ, ਪਰ ਯਹੂਦੀ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ 70 ਸਾਲ ਬਾਅਦ ਵੀ ਅਸੀਂ ਤਾਂ 30 ਸਾਲਾਂ ਜਿਹੜਾ ਉਹ ਛੱਡ ਦਿੱਤਾ ਜੀ ਮਾਫ। ਔਰ ਇਹੀ ਗੱਲ ਮੈਂ 1995 ਦੇ ਵਿੱਚ 1994 ਚ ਕੁਲਦੀਪ ਨਈਅਰ ਨੂੰ ਜਦੋਂ ਕਿ ਸ਼ਿਕਾਗੋ ਚ ਇੱਕ ਗੁਰਦੁਆਰਾ ਸਟੇਜ ਤੇ ਸਾਡਾ ਐਨਕਾਊਂਟਰ ਹੋਇਆ, ਤੇ ਉਹਦੇ ਚ ਮੈਂ ਕਿਹਾ ਸੀ ਕਿ ਵੀ ਤੁਸੀਂ ਜਿਹੜੇ ਵਾਰ ਕ੍ਰਿਮੀਨਲ ਹੋ ਜਿਹੜੇ ਉੱਥੇ ਬਿਠਾਏ ਹੋਏ, ਇਹਨਾਂ ਨੂੰ ਅਸੀਂ ਕਦੇ ਮੁਆਫ ਨਹੀਂ ਕਰਾਂਗੇ। We will chase them, find them, extradite them, try them and hang them। ਕਿ ਵੀ ਅਸੀਂ ਜਿੱਥੇ ਵੀ ਹੋਣਗੇ ਲੁਕੇ ਹੋਣਗੇ, ਤੇ ਇਹ 70 ਸਾਲ ਸਾਡੇ ਲਈ ਇਹ ਕ੍ਰਾਈਟੇਰੀਆ ਹੈ ਕਿ 70 ਸਾਲ ਬਾਅਦ ਵੀ ਜਿਹੜਾ ਉਹ ਇੱਕ 94 ਸਾਲ ਦਾ ਜਿਹੜਾ ਬੁੱਢਾ ਹੈ, ਉਹਨੇ ਜੋ 21 ਸਾਲ ਦੀ ਉਮਰ ਚ ਕੀਤਾ, ਉਹਦੇ ਲਈ ਮਾਫੀ ਨਹੀਂ ਹੈ। ਇਹੀ ਸਾਡੇ ਲਈ ਕ੍ਰਾਈਟੇਰੀਆ ਹੈ। ਔਰ ਹਰ ਵਾਰ ਕ੍ਰਿਮੀਨਲ ਜਿਹੜਾ ਉਸ ਦੇ ਲਈ ਇਹੀ ਕ੍ਰਾਈਟੇਰੀਆ ਹੋਣਾ ਚਾਹੀਦਾ ਕਿ ਵੀ ਜਿਉਂਦੇ ਜੀ ਜਦੋਂ ਤੱਕ ਬੰਦਾ ਅਖੀਰਲਾ ਸਾਹ ਨਹੀਂ ਉਹਦਾ ਮੁੱਕ ਜਾਂਦਾ। ਕਈਆਂ ਚ ਤਾਂ ਅਸੀਂ ਮਰਨ ਤੋਂ ਬਾਅਦ ਵੀ ਦੇਖਦੇ ਆ, ਯੂਰਪ ਚ ਇੰਗਲੈਂਡ ਚ ਰਿਹਾ ਕਿ ਵੀ ਕਬਰ ਚੋਂ ਕੱਢ ਕੇ ਵੀ ਟ੍ਰਾਇਲ ਕਰਦੇ ਨੇ ਕਿ ਭਾਈ ਜਿਹਦੇ ਲਈ ਉਹਨੂੰ ਦੋਸ਼ੀ ਸੀ ਉਹ ਬਚ ਕੇ ਨਿਕਲ ਗਿਆ। ਪਰ ਇਹ ਅਸੀਂ ਇਹਨਾਂ ਵਾਰ ਕ੍ਰਿਮੀਨਲਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਖਾਲਸੇ ਦਾ ਰਿਜ਼ੋਲਵ ਜਿਹੜਾ ਉਹ ਬਿਲਕੁਲ ਅਸੀਂ ਖਾਲਸਾਈ ਪਰੰਪਰਾਵਾਂ ਮੁਤਾਬਕ ਤੁਹਾਡੇ ਇਨਸਾਫ, ਅੱਜ ਵੀ ਕਹੀ ਜਾਂਦੇ ਇਨਸਾਫ ਨਹੀਂ ਦਿੱਤਾ, ਇਨਸਾਫ ਨਹੀਂ ਮਿਲਿਆ, ਕਿਹਨੇ ਤੁਹਾਨੂੰ ਇਨਸਾਫ ਦੇਣਾ ਤੇ ਕਿੱਥੋਂ ਇਨਸਾਫ ਮਿਲਣਾ? ਇਨਸਾਫ ਲਿਆ ਜਾਂਦਾ ਔਰ ਖਾਲਸਾ ਦੂਸਰੇ ਨੂੰ ਇਨਸਾਫ ਦਿੰਦਾ, ਦੂਸਰਿਆਂ ਨੂੰ ਅਸੀਂ ਲੈ ਕੇ ਦਿੰਦੇ। ਸੋ ਇਹਨਾਂ ਵਾਰ ਕ੍ਰਿਮੀਨਲਸ ਨੂੰ ਅਸੀਂ ਜ਼ਰੂਰ ਇਹਨਾਂ ਦੇ ਬਣਦੇ ਦੀ ਸਜ਼ਾ ਜ਼ਰੂਰ ਦੇਵਾਂਗੇ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਜਿਹੜੇ ਬ੍ਰਿਜ ਭਾਸ਼ਾ ਚ ਨੇ ਔਰ 675 ਕੁੱਲ ਕਵਿਤ ਸਵਈਏ ਨੇ, ਉਹਨਾਂ ਦਾ 240ਵਾਂ ਸਵਈਆ ਮੰਡੇ ਦੇ ਪ੍ਰੋਗਰਾਮ ਚ ਅਸੀਂ ਉਹਨਾਂ ਦਾ ਹੀ ਸਵਈਏ ਤੇ ਵਿਚਾਰ ਕਰਦੇ। ਔਰ ਇਹਦੇ ਚ ਭਾਈ ਸਾਹਿਬ ਨੇ ਜਿਵੇਂ 4-5 ਅਲੰਕਾਰ ਇਸਤੇਮਾਲ ਕਰਕੇ ਕਿਹਾ ਕਿ ਜਿਹੜੀ ਬੰਦੇ ਦੀ ਜ਼ਹਿਨੀਅਤ ਹੁੰਦੀ ਹੈ, ਬਦਨੀਅਤ ਜਿਹੜੇ ਲੋਕ ਨੇ, ਉਹਨਾਂ ਨੂੰ ਭਾਵੇਂ ਤੁਸੀਂ ਸੰਤਾਂ ਦੀ ਸਭਾ 'ਚ ਬਿਠਾ ਦਿਓ, ਉਹਨਾਂ ਨੂੰ ਭਾਵੇਂ ਤੁਸੀਂ ਭਲੇ ਲੋਕਾਂ ਦੇ ਇਕੱਠੇ ਕੀਤੇ ਕਿਸੇ ਥਾਂ ਦੇ ਉੱਤੇ ਗੋਤਾ ਲਵਾ ਦਿਓ, ਉਹਨਾਂ ਦੀ ਤਰਬੀਅਤ ਦੇ ਵਿੱਚ ਕਦੇ ਫਰਕ ਨਹੀਂ ਪਏਗਾ। ਉਹ ਦੁਸ਼ਟ ਨੇ, ਦੁਸ਼ਟ ਰਹਿਣਾ। ਇਹਦੇ ਲਈ ਭਾਈ ਸਾਹਿਬ ਫਰਮਾਉਂਦੇ ਨੇ, ਗਊ ਮੁਖ ਬਾਗ ਜੈਸੇ ਮ੍ਰਿਗ ਮਾਲ ਵਿਖੇ, ਕੰਗਨ ਪਹਿਰ ਜਿਉ ਬਿਲਈਆ ਖਗ ਮੋਹੀਏ, ਜੈਸੇ ਬਗ ਧਿਆਨ ਧਾਰ ਕਰਤ ਆਹਾਰ ਮੀਨ, ਗਨਕਾ ਸ਼ਿੰਗਾਰ ਸਾਜ ਬਿਬਚਾਰ ਜੋਹੀ, ਪੰਚ ਬਟਵਾਰੋ ਭੇਖ ਧਾਰੀ ਜੋ ਸਗਾਤੀ ਹੋਏ, ਅੰਤ ਫਸੀ ਡਾਰ ਮਾਰੇ द्रोह कर द्रोही, कपट स्नेह कै मिलत साध संगत में, चंदन सुगंध बांस गठीलो ना बोही। ਉਹਨਾਂ ਨੇ ਕਿਹਾ ਵੀ ਜਿਵੇਂ ਜਦੋਂ ਸ਼ੇਰ ਹਿਰਨਾਂ ਦੇ ਝੁੰਡ ਦੇ ਵਿੱਚ ਜਾਂਦਾ ਹੈ ਤੇ ਪਹਿਲਾਂ ਉਹ ਬਹੁਤੀ ਲਲਕਾਰ ਮਾਰ ਕੇ ਨਹੀਂ ਜਾਂਦਾ, ਕਿਉਂਕਿ ਜੇ ਪਹਿਲਾਂ ਜਾਏ ਮਾਰ ਕੇ ਆਪਣੀ ਪੂਰੀ ਭਬਕ ਤੇ ਉਹ ਤਾਂ ਸਾਰੇ ਦੌੜ ਜਾਣਗੇ ਜੀ। ਸੋ ਉਹ ਬਿਲਕੁਲ ਗਾਂ ਵਰਗਾ ਮੂੰਹ ਬਣਾ ਕੇ ਚੁੱਪਚਾਪ ਉਹ ਐਂਟਰ ਕਰਦਾ, ਜਾ ਕੇ ਦਬੋਚ ਲੈਣਾ ਹੁੰਦਾ। ਗਊ ਮੁਖ ਬਾਗ ਸ਼ੇਰ ਨੂੰ ਕਹਿੰਦੇ ਨੇ ਕਿ ਗਾਂ ਮੁਖ ਜੈਸੇ ਮ੍ਰਿਗ ਮਾਲ ਵਿਖੇ, ਉਹਨਾਂ ਦੇ ਹਿਰਨਾਂ ਦੇ ਝੁੰਡ ਦੇ ਵਿੱਚ ਉਹ ਗਾਂ ਬਣ ਕੇ ਵੜਦਾ, ਗਾਂ ਵਾਂਗ ਚੁੱਪਚਾਪ, ਤੇ ਫਿਰ ਉਹ ਦਬੋਚ ਲੈਂਦਾ ਆਪਣੇ ਸ਼ਿਕਾਰ ਨੂੰ ਜੀ। ਕੰਗਨ ਪਹਿਰ ਜੋ ਬਿਲਈਆ ਖੱਗ ਮੋਹੀ, ਖੱਗ ਕਹਿੰਦੇ ਨੇ ਪੰਛੀ ਨੂੰ, ਕਿ ਬਿੱਲੀ, ਹੁਣ ਸਾਡੇ ਵੀ ਪੰਜਾਬੀ ਦਾ ਇੱਕ ਅਖਾਣ ਹੈ ਕਿ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਜੀ। ਹੁਣ ਬਿੱਲੀ ਨੂੰ ਜਦੋਂ ਤੁਸੀਂ ਦੇਖੋ ਵੀ ਚੂਹੇ ਨੂੰ ਕਿਵੇਂ ਉਹ ਫੜਦੀ ਹੈ, ਚੁੱਪਚਾਪ ਐ ਉਹਦੇ ਪੈਰ ਦਾ ਹੁੰਦਾ, ਜਗ ਉਹਨਾਂ ਨੂੰ ਫੜ ਲੈਣਾ ਹੁੰਦਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਬਿੱਲੀ ਚੂਹੇ ਨੂੰ ਫੜਨ ਵੇਲੇ ਇਵੇਂ ਬਿਹੇਵ ਕਰਦੀ ਜਿਵੇਂ ਉਹ ਹੱਜ ਤੋਂ ਆਈ ਹੈ, ਬਿਲਕੁਲ ਪਵਿੱਤਰ ਹੋ ਕੇ ਆਈ ਹੈ। ਤੇ ਖੱਗ ਜਿਹੜਾ ਪੰਛੀ ਹੈ ਜਿਹਨੂੰ ਉਹਨੇ ਆਪਣਾ ਪ੍ਰੇ ਜਾਂ ਸ਼ਿਕਾਰ ਬਣਾਉਣਾ, ਉਹਨੂੰ ਚੇਤਾ ਵੀ ਨਹੀਂ ਹੁੰਦਾ ਕਿ ਜਿਹੜੀ ਚੁੱਪਚਾਪ ਆਲੇ ਦੁਆਲੇ ਤੁਰਦੀ ਫਿਰਦੀ ਸੀ ਅਚਾਨਕ ਕਿਵੇਂ ਇਹ ਸ਼ਿਕਾਰਨ ਬਣ ਗਈ। ਪਰ ਉਹ ਵੀ ਕੰਗਨ ਪਹਿਰ ਜੋ ਬਿਲਈਆ ਖੱਗ ਮੋਹੀ ਹੈ, ਉਹ ਝਪੜਦੀ ਹੈ ਪੰਛੀ ਦੇ ਉੱਤੇ ਜਾਂ ਚੂਹੇ ਦੇ ਉੱਤੇ, ਬਿਲਕੁਲ ਜਿਵੇਂ ਕਿ ਹੱਜ ਤੋਂ ਵਾਪਸ ਮੁੜੀ ਹੈ। ਔਰ ਉਹ ਡਿਸੈਪਸ਼ਨ, ਧੋਖੇ ਦੇ ਨਾਲ। ਜੈਸੇ ਬਗ ਧਿਆਨ ਧਾਰ ਕਰਤ ਆਹਾਰ ਮੀਨ, ਹੁਣ ਬਗ ਬਗਲਾ ਇੱਕ ਲੱਤ ਦੇ ਉੱਤੇ ਖੜਾ ਹੁੰਦਾ, ਹੁਣ ਮੱਛੀਆਂ ਸਾਹ ਲੈਣ ਦੇ ਲਈ ਪਾਣੀ ਦੇ ਉੱਤੇ ਆਉਂਦੀਆਂ,
ਤੇ ਬਗਲਾ ਐ ਖੜਾ ਹੁੰਦਾ ਜਿਵੇਂ ਸਾਡੇ ਵੀ ਕਹਿੰਦੇ ਬਗਲਾ ਭਗਤ ਹੈ, ਜਿਵੇਂ ਕੋਈ ਭਗਤੀ ਕਰ ਰਿਹਾ ਪਰ ਉਹਦੀ ਅੱਖ ਮੱਖੀ ਉਹਦੇ ਮੱਛੀ ਤਾਂ ਹੀ ਹੁੰਦੀ ਹੈ, ਉਹ ਝਪੜਦਾ ਉਹਨੂੰ ਚੁੱਕ ਲੈਂਦਾ। ਜੈਸੇ ਬਗ ਧਿਆਨ ਧਾਰ ਕਰਤ ਆਹਾਰ ਮੀਨ, ਕਿ ਉਹ ਮੱਛੀ ਦਾ ਫੂਡ ਕਰਦਾ, ਆਹਾਰ ਆਪਣਾ ਬਣਾਉਂਦਾ, ਪਰ ਉਹ ਐ ਧਿਆਨ ਧਾਰ ਕੇ ਬੈਠਾ ਹੁੰਦਾ ਜਿਵੇਂ ਉਹਦੀ ਸੁਰਤ ਰੱਬ ਨਾਲ ਜੁੜੀ ਹੈ, ਪਰ ਅੱਖ ਉਹਦੀ ਮੱਛੀ ਦੇ ਹੁੰਦੀ ਹੈ, ਉਹਨੂੰ ਦਬੋਚਣਾ ਕਿਵੇਂ ਹੈ। ਗਨਿਕਾ ਸ਼ਿੰਗਾਰ ਸਾਜ ਬਿਵਿਚਾਰ ਜੋਹੀ, ਵੀ ਇਸੇ ਤਰ੍ਹਾਂ ਜਿਹੜੀ ਔਰਤ ਆਪਣੇ ਸਰੀਰ ਦਾ ਵਪਾਰ ਕਰਦੀ ਹੈ, ਉਹ ਸ਼ਿੰਗਾਰ ਉਹਨੇ ਇਵੇਂ ਕੀਤੇ ਹੁੰਦੇ ਨੇ ਜਿਵੇਂ ਉਹ ਇੱਕ ਮੈਰਿਡ ਵੂਮਨ ਹੈ, ਲੇਕਿਨ ਉਸ ਦਾ ਕੰਮ ਆਪਣੇ ਗਾਹਕਾਂ ਨੂੰ ਫਾਣਾ ਹੁੰਦਾ ਹੈ। ਗਨਕਾ ਸ਼ਿੰਗਾਰ ਸਾਜ ਬਿਵਿਚਾਰ ਜੋਈ, ਉਹਦੇ ਸਾਜ ਸ਼ਿੰਗਾਰ ਜਿਹੜਾ ਹੈ ਉਹ ਆਪਣੇ ਗਾਹਕਾਂ ਨੂੰ ਫਸਾਉਣ ਲਈ ਹੁੰਦਾ ਹੈ। ਪੰਚ ਬਟਵਾਰੋ ਭੇਖ ਧਾਰੀ ਜਿਉ ਸਗਾਤੀ ਹੋਏ, ਪੰਚ ਕਹਿੰਦੇ ਨੇ ਭਲੇ ਲੋਕ, ਬਟਵਾਰੋ ਹੈ ਡਾਕੂ, ਭੇਖ ਧਾਰੀ ਜੋ ਸਗਾਤੀ ਹੋਏ, ਕਿ ਵੀ ਜਿਹੜਾ ਡਾਕੂ ਹੈ ਉਹ ਕਈ ਵਾਰੀ ਭਲੇ ਬੰਦੇ ਦੀ ਤਰ੍ਹਾਂ ਆਪਣੇ ਆਪ ਨੂੰ ਡਰੈਸ ਅਪ ਕਰਦਾ ਹੈ, ਡੈਕੋਇਟ ਬੜਾ ਸੰਤ ਬਣਿਆ ਹੁੰਦਾ ਹੈ। ਪੰਚ ਬਟਵਾਰੋ ਭੇਖ ਧਾਰੀ, ਉਹ ਭੇਖ ਧਾਰਦਾ ਡਾਕੂ, ਪਰ ਉਹਦਾ ਮਕਸਦ ਹੁੰਦਾ ਹੈ ਸਗਾਤ, ਮਰਡਰ ਕਰਨਾ। ਉਹ ਜਿਵੇਂ ਅਸੀਂ ਸੱਜਣ ਠੱਗ ਦਾ ਜ਼ਿਕਰ ਕਰਦੇ ਹਾਂ ਕਿ ਭਾਈ ਉਹਨੇ ਸਰਾਵਾਂ ਵੀ ਬਣਾਈਆਂ ਸੀ, ਮਸਜਿਦ ਵੀ ਨਾਲ ਬਣਾਈ ਸੀ, ਮੰਦਰ ਵੀ ਬਣਾਏ ਸੀ, ਜਿਹੜੇ ਲੋਕ ਵੱਡੇ ਵੱਡੇ ਵਪਾਰੀ ਆਂਦੇ ਸੀ ਉਹ ਆ ਕੇ ਜਿਹੜਾ ਉਹਨਾਂ ਦੀ ਸੇਵਾ ਕਰਨੀ, ਤੇ ਉਹਦਾ ਨਾਂ ਹੀ ਸੱਜਣ ਸੀ, ਠੱਗ ਦਾ ਬਾਅਦ ਚ ਹੋਇਆ, ਤੇ ਉਹ ਬੜਾ ਭਲਾ ਲੋਕ। ਤੇ ਐਨ ਜਦੋਂ ਰਾਤ ਨੂੰ ਉਹ ਫਿਰ ਬੇਫਿਕਰ ਹੋ ਕੇ ਸੌ ਜਾਂਦੇ ਸੀ, ਉਹ ਤੇ ਫਿਰ ਉਹਦੇ ਕਰਿੰਦੇ ਜਿਹੜੇ ਨੇ ਉਹਨਾਂ ਦਾ ਗਲਾ ਘੁੱਟ ਕੇ ਜਿਹੜਾ ਉਹਨਾਂ ਦਾ ਮਾਲ ਮੂਲ ਲੁੱਟ ਲੈਂਦੇ ਸੀ। ਜਦੋਂ ਫਿਰ ਗੁਰੂ ਨਾਨਕ ਸਾਹਿਬ ਗਏ, ਉਹ ਸਾਰੀ ਰਾਤ ਜਾਗਦੇ ਰਹੇ, ਭਾਈ ਮਰਦਾਨਾ ਕੀਰਤਨ ਕਰ ਰਿਹਾ, ਉਹ ਵੀ ਦੇਖ ਲਿਆ ਕਿ ਵੀ ਇਹ ਬੜਾ ਭਲਾ ਕੋ ਅਮੀਰ ਆਦਮੀ ਲੱਗਦਾ ਹੈ। ਤੇ ਉਹ ਸਾਡਾ ਗੁਰਬਾਣੀ ਦਾ ਸ਼ਬਦ ਹੈ ਕਿ ਭਈ ਜਿਵੇਂ ਗੁਰੂ ਸਾਹਿਬ ਨੇ ਫਿਰ ਉਹਨੂੰ ਇਹ ਯਾਦ ਕਰਵਾਇਆ ਕਿ ਤੂੰ ਹੈ ਕੀ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਉਹ ਜਿਹੜਾ ਸੱਜਣ ਠੱਗ ਹੈ ਉਹ ਸੱਜਣ ਬਣ ਜਾਂਦਾ। ਸੋ ਠੱਗ ਹਮੇਸ਼ਾ, ਔਰ ਅੱਜ ਕੱਲ੍ਹ ਇੱਕ ਚਰਚਾ ਵੀ ਹੈ, ਫਿਲਮ ਵੀ ਠੱਗਰੀ ਦੇ ਉੱਤੇ ਆਈ ਹੈ, ਔਰ ਇੱਕ ਆਰਟੀਕਲ ਸੀ BBC ਦਾ, ਇੱਕ ਠੱਗ ਕਿਸ ਕਿਸਮ ਦੇ ਸੀ। ਅਸੀਂ ਠੱਗ ਤਾਂ ਸਿਰਫ ਠੱਗੀ ਨੂੰ ਕਹਿੰਦੇ, ਮਰਡਰ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ, ਉਹਨਾਂ ਨੇ ਕਿਵੇਂ ਐਲੀਮੀਨੇਟ ਕੀਤਾ, ਮੈਂ ਕਿਸੇ ਵੇਲੇ ਉਹਨੂੰ ਡਿਸਕਸ ਵੀ ਕਰਾਂਗਾ। ਪਰ ਭਾਈ ਸਾਹਿਬ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਵੀ ਉਹ ਜਿਹੜੇ ਠੱਗ ਨੇ ਉਹ ਭਲੇ ਲੋਕਾਂ ਦੇ ਭੇਖ ਦੇ ਵਿੱਚ ਅਲਟੀਮੇਟਲੀ ਉਹਨਾਂ ਦੀ ਇੰਟੈਂਟ ਮਰਡਰ ਹੁੰਦੀ ਹੈ, ਕਤਲ ਹੁੰਦੀ ਹੈ। ਅੰਤ ਫਾਸੀ ਡਾਰ ਮਾਰੇ ਦਰੋਹ ਕਰ ਦਰੋਹੀ, ਕਿ ਉਹ ਅਖੀਰ ਉਹਨਾਂ ਦੇ ਗਲ 'ਚ ਫੰਦਾ ਪਾ ਕੇ ਉਹਨਾਂ ਨੂੰ ਮਾਰ ਦਿੰਦੇ ਨੇ, ਔਰ ਪਤਾ ਵੀ ਨਹੀਂ ਲੱਗਦਾ ਕਿ ਵੀ ਕੀ ਹੋ ਗਿਆ। ਕਪਟ ਸਨੇਕ ਹੈ ਮਿਲਤ ਸਾਧ ਸੰਗਤ, ਉਹਨਾਂ ਨੇ ਕਿਹਾ ਵੀ ਇਸ ਕਿਸਮ ਦੇ ਕਪਟੀ ਲੋਕ ਨੇ ਜਿਹੜੇ ਸਤਸੰਗੀ ਬਣ ਕੇ, ਗੁਰਸਿੱਖ ਬਣ ਕੇ, ਸਾਡੇ ਵਾਂਗ ਭੇਖ ਬਣਾ ਕੇ ਉਹ ਸੰਗਤ ਦੇ ਵਿੱਚ, ਸਿੱਖਾਂ ਦੇ ਵਿੱਚ, ਜਿਵੇਂ ਅੱਜ ਇਨਫਿਲਟ੍ਰੇਸ਼ਨ ਹੈ ਉਹ RSS ਦੀ ਹੋਏ, ਦੂਜਿਆਂ ਦੀ ਹੋਏ, ਸਾਡੇ ਤੋਂ ਵੱਡੇ ਉਹਨਾਂ ਦੇ ਦਾੜੇ ਹੋਣਗੇ, ਸਾਡੇ ਤੋਂ ਗੂੜੀ ਕੇਸਰੀ ਰੰਗ ਹੋਏਗਾ, ਨੀਲਾ ਹੋਏਗਾ, ਇਹ ਦੱਸਣੇ ਅਸੀਂ ਬਹੁਤ ਪੱਕੇ ਹਾਂ। ਭਾਈ ਸਾਹਿਬ ਕਹਿੰਦੇ ਕਪਟ ਸਨੇਕ ਹੈ ਮਿਲਤ ਸਾਧ ਸੰਗਤ, ਉਹਨਾਂ ਦੇ ਅੰਦਰ ਕਪਟ ਹੈ, ਪਰ ਉਹ ਸਾਧ ਸੰਗਤ ਦੇ ਵਿੱਚ ਇਵੇਂ ਰਲ ਮਿਲ ਜਾਂਦੇ ਨੇ ਸਿੱਖਾਂ 'ਚ ਜਿਵੇਂ ਕਿ ਉਹਨਾਂ ਨੂੰ ਬਹੁਤ ਸਨੇਹ ਹੈ। ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋਹੀ, ਵੀ ਉਹਨਾਂ ਦੀ ਹਾਲਤ ਉਹੀ ਹੈ ਕਿ ਜਿਵੇਂ ਗੰਢਾਂ ਵਾਲਾ ਬਾਂਸ ਭਾਵੇਂ ਚੰਦਨ ਦੇ ਦਰਖਤਾਂ ਦੇ ਵਿਚਕਾਰ ਹੋਏ, ਉਹ ਚੰਦਨ ਨਹੀਂ ਬਣਦਾ ਕਦੇ ਵੀ, ਉਸ ਦੀ ਜਿਹੜੀ ਕੁਆਲਿਟੀ ਹੈ ਉਹ ਬਾਂਸ ਹੀ ਰਹਿਣੀ ਹੈ। ਇਸ ਕਿਸ ਤਰ੍ਹਾਂ ਹੀ ਜਿਹੜੇ ਕਪਟੀ ਲੋਕ ਨੇ, ਔਰ ਜਿਹੜੇ ਇੱਕ ਮੰਦ ਭਾਵਨਾ ਨਾਲ ਸੰਗਤ ਦਾ, ਸਿੱਖਾਂ ਦਾ ਹਿੱਸਾ ਬਣਦੇ ਨੇ, ਉਹਨਾਂ ਦੀ ਜਿਹੜੀ ਬੇਸਿਕ, ਉਹਨਾਂ ਦੀ ਮੁੱਢਲੀ ਜ਼ਹਿਨੀਅਤ ਹੈ ਉਹ ਨਹੀਂ ਬਦਲਦੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।